ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਤੇ ਅਨਿਲ ਵਿਜ ਨੇ ਦਾਅਵਾ ਕੀਤਾ ਹੈ ਵੀ ਸਿੱਖਾਂ ਦੀ ਜਿਹੜੀ ਧਾਰਮਿਕ ਮੈਨੇਜਮੈਂਟ ਆ ਇਹਦੇ ਵਿੱਚ ਸਰਕਾਰ ਦਾ ਕੋਈ ਦਖਲ ਨਹੀਂ, ਛੇਤੀ ਹੋਣਗੀਆਂ ਚੋਣਾਂ। ਹਾਂਜੀ ਦੇਖੋ, ਇਹ ਆਪਾਂ ਨੂੰ ਸਭਨਾਂ ਨੂੰ ਪਤਾ ਆ ਕਿ ਇਹਨਾਂ ਦੀ ਜਿਹੜੀ ਵੱਖਰੀ ਕਮੇਟੀ ਬਣੀ ਸੀਗੀ ਹਰਿਆਣੇ ਵਾਲਿਆਂ ਦੀ, ਤਾਂ ਉਸ ਤੋਂ ਬਾਅਦ ਕੀ ਹੈ ਕਿ ਉੱਥੋਂ ਦੇ ਜਿਹੜੇ ਸਿੱਖ ਧੜੇ ਨੇ, ਕਿਉਂਕਿ ਉੱਥੇ ਵੀ ਸਿੱਖ ਜਿਹੜੇ ਧੜਿਆਂ 'ਚ ਵੰਡੇ ਆ, ਇਹ ਦਦਾਰ ਸਿੰਘ ਨਲਵੀ ਨੇ, ਇਹ ਜਗਦੀਸ਼ ਸਿੰਘ ਝਿੰਡਾ ਨੇ, ਇਹ ਬਲਜੀਤ ਸਿੰਘ ਜੀ ਦਾਦੂਵਾਲ ਨੇ, ਇਹ ਜੀ ਫਲਾਣਾ ਸਿੰਘ ਨੇ ਜੀ। ਮਤਲਬ ਕਿ ਇਸ ਤਰ੍ਹਾਂ ਉੱਥੇ ਵੀ ਗਰੁੱਪ ਬਣ ਗਏ। ਜਿਵੇਂ ਹੀ ਇਹ ਸੁਪਰੀਮ ਕੋਰਟ ਤੋਂ ਜਿਹੜੀ ਸੀਗੀ ਜਿੱਤੀ, ਇਹ ਪਾਰਟੀ ਜਿੱਤ ਗਈ, ਤਾਂ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਪੱਕੇ ਤੌਰ ਤੇ ਹੋਣ ਦੇ ਵਿੱਚ ਆ ਗਈ। ਤਾਂ ਇਹ ਉਸ ਕਮੇਟੀ ਨੂੰ ਚਲਾਉਣ ਤੋਂ ਹੀ ਲੜ ਪਏ। ਕਦੇ ਹਾਰ ਉਹਦੇ ਗੱਲ, ਕਦੇ ਹਾਰ ਉਹਦੇ ਗੱਲ, ਕਦੇ ਉਹਦੀ ਹਾਰ, ਕਦੇ ਉਹਦੀ ਹਾਰ, ਕਦੇ ਕੁਛ ਕਦੇ ਕੁਛ ਕਦੇ ਕੁਛ। ਅਖੀਰ ਉਹਨਾਂ ਨੇ ਮਹੰਤ ਜੀ ਨੂੰ ਬਿਠਾ ਦਿੱਤਾ, ਕਹਿੰਦੇ ਜੀ ਆਹ ਨੇ ਤੁਹਾਡੇ ਕਰਤਾ ਧਰਤਾ, ਤੇ ਚੱਕੋ ਆ ਕਮੇਟੀ। ਉਹਨੂੰ ਹੁਣ ਇਹ ਪ੍ਰਵਾਨ ਨਹੀਂ ਕਰ ਰਹੇ। ਬਲਜੀਤ ਸਿੰਘ ਦਾਦੂਵਾਲ ਜੀ ਜਿਹੜੇ ਕਹਿੰਦੇ ਕਿ ਆਪਾਂ ਉਹਦਾ ਸੇਵਾਦਾਰ ਦੇ ਤੌਰ ਤੇ ਵਿਚਰਾਂਗੇ, ਕੋਈ ਲੋੜ ਨਹੀਂ ਹੈ। ਜਦ ਕਿ ਝਿੰਡਾ ਵੀ ਕਹਿੰਦੇ ਕਿ ਬਈ ਹੁਣ ਅਸੀਂ ਫਿਰ ਜਾਵਾਂਗੇ ਸਿੱਖ ਸੰਗਤ ਦੇ ਕੋਲ, ਫੈਸਲਾ ਸਿੱਖ ਸੰਗਤ ਹੀ ਕਰੇਗੀ, ਇਹ ਤਾਂ ਤੁਸੀਂ ਬਿਲਕੁਲ ਹੀ ਸਾਡੇ ਨਾਲ ਮਾੜੀ ਕੀਤੀ ਆ। ਤਾਂ ਕੁੱਲ ਮਿਲਾ ਕੇ ਹੁਣ ਇਹਨਾਂ ਦੀ ਸਫਾਈ ਆਈ ਆ, ਕਿਉਂਕਿ ਦੇਖੋ ਦੋਸ਼ ਸਾਰੇ ਪਾਸਿਓਂ ਆਈਓ ਲੱਗੇ, ਚਾਹੇ ਧਾਮੀ ਸਾਹਿਬ ਹੋਣ, ਚਾਹੇ ਉੱਥੋਂ ਦੀ ਲੋਕਲ ਲੀਡਰਸ਼ਿਪ ਹੋਵੇ, ਕਿ ਜਿਹੜੀ ਕੰਮ ਦੀ ਸਾਨੂੰ ਉਮੀਦ ਸੀਗੀ ਸਰਕਾਰ ਕੋਲੋਂ, ਉਸ ਉਮੀਦ ਤੋਂ ਉਲਟ ਇਹਨਾਂ ਨੇ ਕਾਰਜ ਕੀਤਾ ਵਾ। ਤਾਂ ਹੁਣ ਇਹਨਾਂ ਨੇ ਜਿਹੜਾ ਪ੍ਰਤੀਕਰਮ ਦਿੱਤਾ ਹੈ ਇਸ ਮੁੱਦੇ ਤੇ, ਜੋ ਸਪਸ਼ਟੀਕਰਨ ਦਿੱਤਾ ਹੈ ਵਿਜ ਸਾਹਿਬ ਨੇ, ਉਹ ਕਹਿੰਦੇ ਕਿ ਸਾਡਾ ਕੋਈ ਦਖਲ ਨਹੀਂ ਹੈ, ਸਾਡਾ ਇਰਾਦਾ ਸਿੱਖਾਂ ਦੇ ਮੁੱਦੇ ਤੇ ਸਿਆਸਤ ਕਰਨ ਦਾ ਨਹੀਂ ਹੈ, ਸਗੋਂ ਅਸੀਂ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਇਸ ਦੀ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਵੇ ਤੇ ਚੁਣੇ ਹੋਏ ਨੁਮਾਇੰਦੇ ਆਪਣੀ ਐਡਾਕ ਕਮੇਟੀ ਬਣਾ ਲੈਣ। ਚੁਣੇ ਹੋਏ ਨੁਮਾਇੰਦਿਆਂ ਵਿੱਚੋਂ ਹੀ ਇੱਕ ਵਿਅਕਤੀ ਨੂੰ ਫਿਰ ਜਿਹੜਾ ਹੈ ਪੈਟਰਨ ਬਣਾਇਆ ਜਾਵੇ। ਤੋ ਇਹ ਤਾਂ ਇਹਨਾਂ ਦੀ ਗੱਲ ਠੀਕ ਆ। ਚਲੋ ਉੱਥੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਉਹ ਮਾਮਲਾ ਕਾਫੀ ਭਖਿਆ ਹੋਇਆ, ਕਿਉਂਕਿ ਆਪੋ ਵਿੱਚ ਦੀ ਸਹਿਮਤੀ ਨਹੀਂ ਬਣੀ। ਪਰ ਇੱਕ ਵੱਡੀ ਗੱਲ, ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਬਲਜੀਤ ਸਿੰਘ ਦਾਦੂਵਾਲ, ਤੁਸੀਂ ਵੇਖਿਆ ਹੋਣਾ, ਚਾਹੇ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਉਸ ਟਾਈਮ, ਤਾਂ ਉਸ ਵੇਲੇ ਵੀ ਉਹਨਾਂ ਦੀਆਂ ਤਸਵੀਰਾਂ, ਉਹਨਾਂ ਦੀ ਨੇੜਤਾ ਦੇ ਚਰਚੇ ਭਾਜਪਾ ਦੇ ਨਾਲ ਬਖੂਬ ਵੇਖੇ ਜਾਂਦੇ ਸਨ। ਪਰੰਤੂ ਕੀ ਹੋਇਆ ਕਿ ਉਹ ਯਕਦਮ ਸਾਈਡਲਾਈਨ ਕਰ ਦਿੱਤੇ ਗਏ। ਇਹ ਕੀ ਹੋਇਆ, ਸੋਚਣ ਵਾਲਾ ਵਿਸ਼ਾ ਹੈ। ਇਹ ਤਾਂ ਚੱਲੀ ਜਾਏਗਾ ਜੀ, ਦਖਲ ਦੇ ਰਹੇ ਨੇ, ਦਖਲ ਨਹੀਂ ਦੇ ਰਹੇ, ਇਹ ਦੋਹਾਂ ਪਾਸਿਓਂ ਕਹਿ ਲੋ ਕਿ ਟਕਰਾਅ ਦੇ ਰੂਪ ਚ ਦਲੀਲਾਂ ਜਾਂ ਤਰਕ ਜਾਂ ਸਪਸ਼ਟੀਕਰਨ ਆਉਂਦੇ ਰਹਿਣਗੇ। ਪਰੰਤੂ ਵੱਡੀ ਗੱਲ ਇਹ ਹੈ ਕਿ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਅਹਿਮ ਇੱਕ ਕਰੈਕਟਰ ਬਲਜੀਤ ਸਿੰਘ ਦਾਦੂਵਾਲ, ਉਹ ਕਿਉਂ ਪਿਛਾ ਹੋ ਗਏ। ਤਾਂ ਜੇ ਇਸ ਮਾਮਲੇ ਨੂੰ ਬਰੀਕੀ ਨਾਲ ਦੇਖੀਏ ਤਾਂ ਇਹ ਕਾਫੀ ਦਿਲਚਸਪ ਹੈ ਕਿ ਜਿਵੇਂ ਡੇਰਾ ਸਰਕਾਰ ਦੇ ਉੱਥੇ ਨਜ਼ਦੀਕ ਆਉਂਦਾ ਜਾਂਦਾ ਹੈ, ਜਿਵੇਂ ਡੇਰੇਦਾਰ ਦੀਆਂ ਮੁਹੱਬਤਾਂ ਗੂੜੀਆਂ ਹੁੰਦੀਆਂ ਜਾਂਦੀਆਂ ਨੇ ਸਰਕਾਰ ਦੇ ਨਾਲ, ਤਿਵੇਂ ਬਲਜੀਤ ਸਿੰਘ ਦਾਦੂਵਾਲ ਥੋੜੇ ਜਿਹੇ ਫਿੱਕੇ ਪੈਂਦੇ ਜਾਂਦੇ ਆ। ਤੇ ਜੇ ਤੁਸੀਂ ਦੇਖੋਗੇ ਹਿਸਟਰੀ ਦੇ ਪੰਨੇ ਫੋਲ ਕੇ, ਬਲਜੀਤ ਸਿੰਘ ਦਾਦੂਵਾਲ ਉਹ ਸ਼ਖਸ ਨੇ ਜਿਨ੍ਹਾਂ ਨੇ ਇਸ ਡੇਰੇਦਾਰ ਦੇ ਖਿਲਾਫ ਸ਼ੁਰੂ ਚ ਆਵਾਜ਼ ਚੁੱਕੀ ਸੀ। ਸੋ ਲੱਗਦਾ ਤੇ